अस्सलाम वालेकुम, कैसे हैं आप सब। उम्मीद है कि आप सब खैर खैरियत से होंगे, सेहत तबीयत ठीक होगी, बिल्कुल फिट फाट होंगे। और जी सेहत तबीयत ठीक है, सब फिट है। मेरी बहनें भाई बच्चे भांजे जो भी हैं सब खैरियत से होंगे। उम्मीद है कि सब ठीक होंगे, मैं भी बिल्कुल ठीक हूँ अल्हम्दुलिल्लाह। और जी जैसे कि मैंने बताया था कि मैंने अब होना है स्मार्ट, तो हुण बाबा जी आप थोड़ा डाइट शाइट शुरू कर दी है, ठीक है। थोड़ा रनिंग शनिंग दोबारा इंशाल्लाह ਜਿਹੜਾ ना कोई एक हफ्ते तक मैं ਲੱਤਾਂ ਲੁੱਤਾਂ पूरा खोल ਲੈਣ ਦੁਬਾਰਾ ਜਿਹੜੀਆਂ ਨਾ ਜੁੜੀਆਂ ਜੜੀਆਂ ਗਈਆਂ ਨੇ। ਤੇ ਫਿਰ ਆਪਾਂ ਅਗੇਨ ਜਿਮ ਜੁਆਇਨ ਕਰਾਂਗੇ। ਜਿਮ ਵਿੱਚੋਂ ਛੱਡ ਗਿਆ ਸੀ, ਤੁਹਾਨੂੰ ਪਤਾ ਜਿੱਦਾਂ ਮੇਰੇ ਪਹਿਲੇ ਬੈਕ ਪੇਨ ਹੋ ਗਈ ਸੀ ਥੋੜੀ ਜਿਹੀ, ਉਸ ਤੋਂ ਬਾਅਦ ਫਿਰ ਜਿਹੜਾ ਨਾ ਕੁਛ ਐਸੀ ਮਸਰੂਫੀਅਤ ਬਣੀ ਇਹ ਉਹ ਬਲਾ ਬਲਾ ਕੇ ਜੀ ਦੁਬਾਰਾ ਜਾ ਨਹੀਂ ਹੋਇਆ। ਤੇ ਹੁਣ ਆਪਾਂ ਜਾਣਾ ਹੈ ਬਾਬਾ ਜੀ ਬਾਜ਼ਾਰ ਨੂੰ, ਥੋੜੇ ਜਿਹੇ ਵਾਲ ਸ਼ਾਲ ਕੀ ਵਾਈ ਅੱਜ ਮੈਂ ਨਹਾ ਕੇ ਲਾ ਬੈਠਾ, ਵਾਲਾਂ ਨੂੰ ਨਹਾਉਣ ਤੋਂ ਬਾਅਦ ਤੇਲ ਲਾ ਬੈਠਾ ਤੇ ਵਾਲ ਮੇਰੇ ਗਏ ਨੇ ਚਿੰਬੜ ਜੇ ਹੈ ਤੇ ਅਜੀਬ ਜਿਹਾ ਹੀ ਕੁਝ ਬਣ ਗਿਆ, ਸਮਝੋ ਬਾਹਰ ਹੈ। ਤੇ ਗੰਜ ਤੁਹਾਨੂੰ ਨਜ਼ਰ ਆ ਰਿਹਾ ਭਰਾ ਦਾ, ਠੀਕ ਹੈ। ਇਹ ਗੰਜ ਨੂੰ ਮੈਨੂੰ ਦੱਸੋ ਯਾਰ ਕੋਈ ਕਵਰ ਕਿੱਦਾਂ ਕੀਤਾ ਜਾ ਸਕਦਾ, ਮੈਨੂੰ ਤਾਂ ਸਮਝੋ ਬਾਹਰ ਹੈ। ਹਾਂਜੀ ਕੀ ਗੜ ਲਾਈ ਖੜੋਤਾ ਹੈ, ਮਾਂ ਦੀ ਵੀ ਕੋਈ ਸੁਣ ਲਿਆ ਕਰ। ਜੀ ਜੀ ਸੁਣਾਓ ਸੁਣਾਓ। ਹੁਣ ਤੁਸੀਂ ਉੱਠਣ ਦਾ ਨਾਂ ਨਹੀਂ ਲੈਂਦੇ, ਆਵਾਜ਼ ਨੂੰ ਕੀ ਹੋਇਆ ਬੜਾ ਡਰ। ਕੀ ਮੈਂ ਬੁਖਾਰ ਚੜਿਆ ਖੜਾ, ਤੂੰ ਕਿਹੜਾ ਪੁੱਛਦਾ, ਆਪਦਾ ਹੀ ਸੁੱਤਾ ਰਹਿਣਾ ਹੈ, ਉੱਠ ਕੇ ਆਪਦੇ ਕੰਮਾਂ ਨੂੰ ਲੱਗਾ ਰਹਿਣਾ। ਆ ਫੜੇ ਨਾ ਮਸ਼ੀਨ ਜੀ। ਬੁਖਾਰ ਕਿੱਥੋਂ ਜੀ, ਘੰਟਾ ਪਹਿਲੇ ਤੁਸੀਂ ਚੰਗੇ ਭਲੇ ਸੀ। ਆ ਮਸ਼ੀਨ ਜੀ ਫੜੇ ਨਾ, ਮੇਰਾ ਬਲੱਡ ਚੈੱਕ ਕਰਾ ਨਾ ਮੈਨੂੰ। ਇੰਨੀ ਛੇਤੀ ਬੁਖਾਰ ਕਾਹਦੇ ਨਾਲ ਚੜ ਗਿਆ, ਪਿੰਡਾ ਤੁਹਾਡਾ ਗਰਮ ਹੋਇਆ ਪਿਆ। ਪੁੱਛ ਕੇ ਚੜਨਾ ਹੁੰਦਾ, ਮੌਤ ਪੁੱਛ ਕੇ ਹੁੰਦੀ ਹੈ। ਮੌਤ ਤੇ ਨਹੀਂ, ਅੱਲਾ ਨਾ ਕਰੇ, ਅਸਤਗਫਿਰullah। ਨਹੀਂ ਬੁਖਾਰ ਕੋਈ ਵੀ ਚੀਜ਼ ਨੂੰ ਪੁੱਛ ਕੇ ਥੋੜਾ ਆਉਣੀ, ਬਿਮਾਰੀ ਪੁੱਛ ਕੇ ਥੋੜਾ ਆਉਣੀ। ਅਜ਼ਿਪ ਕੋਲੋ ਹੈ ਨਹੀਂ ਅਚਾਨਕ, ਮਤਲਬ ਘੰਟੇ ਦੇ ਵਿੱਚ ਬੁਖਾਰ ਮੌਸਮ ਰਾਤ ਤੇ ਦੀ ਤਬੀਅਤ ਸੈੱਟ ਨਹੀਂ ਸੀ, ਮੈਂ ਸੋਚਣ ਡਿਆ ਸੀ ਮੈਨੂੰ ਬੁਖਾਰ ਚੜੇਗਾ, ਮੇਰਾ ਐਵੇਂ ਅਜੀਬ ਜਿਹਾ ਹੋਣ ਡਿਆ ਸੀਗਾ, ਸਿਰ ਦਰਦ ਤੇ ਅਜੀਬ ਜੀ ਕਫੀਅਤ ਜੀ, ਠੀਕ ਹੈ। ਤੇ ਉਹ ਮੇਰੀ ਥਾਂ ਤੇ ਤੁਸੀਂ ਚੜਾ ਬੈਠੇ ਜੀ। ਹੁਣ ਮੇਰਾ ਕੀ ਵਾਸ ਹੈ ਇਹਦੇ ਵਿੱਚ। ਇਹਨੂੰ ਫੜੋ ਹਾਂ ਇਧਰੋਂ, ਮਸ਼ੀਨ ਜੀ ਲਾਈਏ ਇਹਦੇ ਚ ਨਗਾਓ ਬਾਜ਼ੂ। ਬੇਬੇ ਦਾ ਕਰ ਲਈ ਪਹਿਲੇ ਬਲੱਡ ਪ੍ਰੈਸ਼ਰ ਚੈੱਕ ਕਰ ਲਈਏ। ਇੱਕ ਅਸੀਂ ਅੱਧੀ ਕੁ ਡਾਕਟਰੀ ਅਸੀਂ ਜਿਹੜੀ ਨਾ ਘਰੇ ਘਰ ਘੁਰ ਲਈ ਦੀ ਹੈ। ਇੱਕ ਖੰਘ ਹੋਣ ਲੱਗ ਗਈ ਹੈ, ਕਾਵਾ ਜਿਹਾ ਬਣਾ ਕੇ ਦੇ ਅਦਰਕ ਪੂਰਾ ਪਾ ਕੇ ਨਾ ਬਲੱਡ ਚੈੱਕ ਕਰੀਏ ਪਹਿਲੇ। ਤਾਂ ਚੁੱਕੋ ਬਾਂ, ਤਾਂ ਚੁੱਕੋ ਸਰਾਣੇ ਚ। ਇਹਨੂੰ ਥੋੜਾ ਜਿਹਾ ਇਹਨੂੰ ਤਾਂ ਕਰ ਆਈ ਆ। ਚੱਲ ਤੇ ਬਲੱਡ ਚੈੱਕ ਕਰਨ ਦਾ ਵੈਸੇ ਫਾਇਦਾ, ਮੇਰੀ ਗੱਲ ਸੁਣੋ, ਉੱਠੋ ਚੱਲੀਏ ਡਾਕਟਰ ਕੋਲੋਂ ਦਵਾਈ ਲਿਆਣੇ ਜਾ ਕੇ। ਜਾਣਾ ਜੁਣਾ ਮੈਂ ਕੋਈ ਨਹੀਂ ਕਿਤੇ ਵੀ। ਕੀ ਮਤਲਬ ਮੈਂ ਜਾਣਾ? ਡਾਕਟਰ ਨੇ ਪਰਚੀ ਲਿਖ ਕੇ ਦਿੱਤੀ ਸੀ ਨਾ ਗੋਲੀਆਂ ਵਾਲੀ, ਉਹ ਪਰਚੀ ਲਈ ਜਾ, ਉਹਦੇ ਉਹੀ 2 ਖੁਰਾਕਾਂ ਲੈ ਆ। ਕੀ ਤੁਹਾਡਾ ਗਲਾ ਵੀ ਖਰਾਬ ਹੋ ਗਿਆ, ਆਵਾਜ਼ ਵੀ ਤੁਹਾਡੀ ਬਦਲ ਗਈ? ਖਾਂਸੀ ਆਉਣ ਲੱਗੀ ਉਹਦੀ ਵਜ੍ਹਾ ਨਾਲ ਹੋ ਗਿਆ। ਉਹ ਅੱਗੇ ਜਿਹੜੀ ਡਾਕਟਰ ਨੇ ਦਵਾਈ ਲਿਖ ਕੇ ਦਿੱਤੀ ਸੀ, ਉਹਨੇ ਉਸ ਟਾਈਮ ਦੇ ਹਿਸਾਬ ਨਾਲ ਲਿਖ ਕੇ ਦਿੱਤੀ ਸੀ। ਹੁਣ ਜੇ ਹੁਣ ਚੜਿਆ 15 ਦਿਨਾਂ ਬਾਅਦ, ਤੇ ਹੁਣ ਦੇ ਹਿਸਾਬ ਨਾਲ ਲਿਖ ਕੇ ਦੇਗਾ ਨਾ। ਬੁਖਾਰ ਹੀ ਆ ਨਾ। ਉਹ ਯਾਰ ਬੁਖਾਰ ਹੀ ਆ, ਤੇ ਲੇਕਿਨ ਬੁਖਾਰ ਦੇ ਵਜੂਹਾਤ ਵੱਖਰੀ ਵੱਖਰੀ ਹੁੰਦੀਆਂ ਨੇ ਨਾ। ਹੁਣ ਇੱਕ ਤੇ ਨਹੀਂ ਕਿ ਉਹੀ ਬੁਖਾਰ ਜਿਹੜਾ ਹੁਣ ਚੜਨਾ, ਬੁਖਾਰ ਉਦਾਂ ਹੀ ਚੜਿਆ ਨਾ। ਇੱਕ ਤੇ ਨਾ ਦੇਸੀ ਮਾਈਆਂ ਦਾ ਵੀ ਮਤਲਬ ਹਾਲ ਕੋਈ ਨਹੀਂ ਹੈ, ਬਸ ਕਿ ਬੁਖਾਰ ਚੜ ਜੇ ਜੋ ਵੀ ਹੋ ਜਾਏ, ਬਸ ਮੈਂ ਹੁਣ ਪੈਰਾਡੋਲ ਦੇ ਦਿਓ ਮੈਨੂੰ, ਉਹੀ ਗੋਲੀ ਦੇ ਦਿਓ ਵੀ ਹੁਣ ਜਾ ਕੇ ਇੱਕ ਦਫਾ ਚੈੱਕ ਕਰਾ ਲੈਣੇ। ਚੈੱਕ ਕਰਾ ਕੇ ਪਤਾ ਲੱਗ ਜਾਏਗਾ ਕਿ ਬੁਖਾਰ ਵੀ ਕਿੰਨਾ। ਨਾ ਫੜੀ ਜੋ ਮਸ਼ੀਨ ਨੂੰ, ਚੈੱਕ ਹੋਣ ਡਿਆ ਸੀ ਜੀ ਕਿੰਨਾ ਹੋ ਗਿਆ ਬਲੱਡ, ਥੋੜਾ ਜਿਹਾ ਬਹੁਤਾ ਹੀ ਹੈ। ਨਹੀਂ 128 84 ਕਿਤੇ ਬਹੁਤ ਹੈ, ਇਸ ਮਸ਼ੀਨ ਦੇ 6-7 ਪੁਆਇੰਟ ਉੱਪਰ ਹੁੰਦੇ ਨੇ। ਬਲੱਡ ਤੇ ਬਿਲਕੁਲ ਯੈਸ ਮੈਂ ਯੈਸ। ਧੜਕਣ 64, ਧੜਕਣ ਕਿੰਨੀ ਹੋਣੀ ਚਾਹੀਦੀ ਦਿਲ ਦੀ ਵੈਸੇ? ਧੜਕਣ 64 ਆਈ ਹੈ ਤੇਲ ਦੀ, ਕਿੰਨੀ ਹੋਣੀ ਚਾਹੀਦੀ ਹੈ? ਪਤਾ ਨਹੀਂ, ਮੈਨੂੰ ਤਾਂ ਪਤਾ ਕੋਈ ਨਹੀਂ ਜੀ। ਕਮੈਂਟ ਸੈਕਸ਼ਨ ਦੱਸੇ ਅਗਰ ਕਿਸੇ ਨੂੰ ਪਤਾ ਹੈ ਕਿੰਨੀ ਹੋਣੀ ਚਾਹੀਦੀ ਹੈ। ਤੇ ਡਾਕਟਰ ਨੂੰ ਪੁੱਛਿਆ ਸੀ ਤੇ ਕਹਿੰਦਾ, ਮੈਂ ਕਹਿੰਦਾ ਉੱਠੋ, ਠੀਕ ਹੈ, ਅੱਧਾ ਘੰਟਾ ਨਹੀਂ ਲੱਗਣਾ ਸਾਰੇ ਦਾ ਸਾਰਾ। ਮਾਂ ਮੇਰੀ ਰਾਤ ਨੂੰ ਖੇ ਮੈਨੂੰ ਝਟ ਸਕੂਨ ਕਰਨ ਦੇ ਤੇ ਉਹ ਸਕੂਨ ਕਰੀ ਜੀ, ਆ ਕੇ ਡਾਕਟਰ ਕੋਲ ਟੀਕਾ ਲਵਾਇਆ ਉਹਨੇ, ਦਵਾਈ ਲੈ ਲੈਣੇ ਆ, ਤੇ ਬਾਅਦ ਚ ਆ ਕੇ ਸਕੂਨ ਹੀ ਕਰਨਾ ਹੋਇਆ ਤੇ ਆਪਾਂ ਕਿਹੜਾ ਕੁਝ ਹੋਰ ਕਰਨਾ। ਮੇਰੇ ਕੋਲ ਉੱਥੇ ਨਹੀਂ ਬੈਠਾ ਜਾਂਦਾ, ਉਹ ਪਰਚੀ ਲੈ ਜਾ ਤੇ ਉੱਥੇ ਸਟੋਰ ਤੋਂ ਦਵਾਈ ਲਿਆ ਦੇ, ਠੀਕ ਹੈ। ਤੇ ਉੱਥੇ ਭੋਰਾ ਕੋਈ ਸ਼ਾਇਰ ਰਸ ਰੂਸ ਲਈ ਆਈ, ਮੈਂ ਖਾ ਕੇ ਗੋਲੀਆਂ ਖਾ ਲੂੰ ਤੇ ਆਰਾਮ ਆ ਜਾਏਗਾ, ਤੇ ਨਾ ਆਇਆ ਤੇ ਫਿਰ ਡਾਕਟਰ ਤੇ ਚੱਲ ਜਾਓ। ਯਾਰ ਅਜੀਬ ਨਿਜ਼ਾਮ ਆ, ਮਤਲਬ ਕਿ ਕਿਤੇ ਮੰਨਣੀ ਵੀ ਕਿਸੇ ਦੀ, ਜੇ ਮੈਂ ਮਾੜਾ ਜਿਹਾ ਬਹੁਤਾ ਬੋਲਿਆ ਤੇ ਮੈਨੂੰ ਪਤਾ ਅੱਗੋਂ ਮੈਨੂੰ ਫਿਰ ਜਾਣੀਆਂ ਨੇ, ਠੀਕ ਹੈ। ਡਾਕਟਰ ਕੋਲ ਗਈ, ਉਹਨੇ ਆਖਣਾ 35 ਤੋਂ ਅਗਲੇ ਦਿਨ ਰਿਪੋਰਟਾਂ ਕਰਾਈਆਂ ਨਾ, 10,000 ਲਾ ਕੇ ਆਏ ਨਾ। ਬੁਖਾਰ ਦੀਆਂ ਨਹੀਂ ਕਰਦਾ ਰਿਪੋਰਟਾਂ। ਉਹਨੇ ਕਹਣਾ ਵੀ ਰਿਪੋਰਟਾਂ ਕਰਾ ਲਓ, ਤੇਰਾ ਗੋਡਾ ਦਰਦ, ਤੇਰੀ ਲੱਤ ਦਰਦ, ਤੇਰੀ ਬਾਂਹ, ਮੈਂ ਨਹੀਂ ਕਰਾਉਂਦੀ। ਮੈਂ ਇੱਕ ਵਾਰੀ ਨਮਾਜ਼ ਨੂੰ ਮਨਾ ਲਾਂ, ਫਿਰ ਮੈਂ ਅੱਗੇ ਵਲੌਗ ਬਣਾਉਣਾ। ਇਹਨਾਂ ਨੇ ਇੰਝ ਨਹੀਂ ਮੰਨਣਾ, ਇੰਝ ਕੈਮਰੇ ਸਾਹਮਣੇ ਤੇ ਅਸਲੋਂ ਹੀ ਨਹੀਂ ਮੰਨਣਾ ਨਾ। ਸਾਨੂੰ ਕੋਲ ਘਲਈਆ ਕਰਨਾ ਪੈਣਾ, ਅਸੀਂ ਇੱਕ ਵਾਰੀ ਫਾਈਟ ਕਰਨੀ ਹੈ, ਅਸੀਂ ਇੱਕ ਵਾਰੀ ਇੱਥੇ ਜੰਗ ਲੱਗੇਗੀ, ਜੰਗ, ਠੀਕ ਹੈ। ਮਾਰਕਟਈਆ ਹੋਏਗਾ, ਠੀਕ ਹੈ। ਕੋਈ ਸਮਾਨ ਸਮੂਨ ਇੱਧਰ ਉੱਧਰ, ਕੋਈ 2-3 ਸ਼ੀਸ਼ੇ ਚੂਸ਼ੇ ਟੁੱਟਣਗੇ, ਉਸ ਤੋਂ ਬਾਅਦ ਹੋਏਗਾ ਕੰਮ ਸੈੱਟ। ਪਾ ਕੇ ਨਾ ਪੂਰਾ ਅਦਰਕ ਤੇ ਲਾਚੀ ਤੇ ਪਾਣੀ ਉੱਤੇ ਰੱਖ ਦੇ। ਅੱਛਾ, ਤੇ ਤੇਰੇ ਆਉਂਦਿਆਂ ਤਾਈ ਹੋ ਰਿਜ ਜੇਗਾ, ਤੇ ਫਿਰ ਕੋਟ ਵਿੱਚ ਦੁੱਧ। ਮੇਰੇ ਆਉਂਦਿਆਂ ਤਾਈਓ ਤੇ ਬਚਣਾ ਕੱਖ ਨਹੀਂ ਗਾ, ਮੈਂ ਗਿਆ ਤੇ ਘੰਟਾ ਤੇ ਲੱਗ ਹੀ ਜਾਣਾ। ਮੱਠਾ ਜਿਹਾ ਤੇ ਆ 2 ਮਿੰਟਾਂ ਦਾ ਤਰਾ ਹੈ। ਓਕੇ ਲੋ ਜੀ, ਮਾਈ ਕੋਈ ਨਹੀਂ ਮੰਨੀ, ਠੀਕ ਹੈ। ਮਾਈ ਨੂੰ ਆਪਾਂ ਮਨਾ ਥੱਕ ਗਏ, ਮਾਈ ਕੋਈ ਨਹੀਂ ਮੰਨੀ। ਮਾਈ ਕਹਿੰਦੀ ਬਾਬਾ ਜੀ ਨਾ, ਮੈਂ ਮੰਨ ਗਈ ਤੇ ਮੇਰਾ ਨਾਮ ਸੁਗਰਾ ਕੋਈ ਨਹੀਂ।
ਜਾ ਕੇ ਮੈਨੂੰ ਗੋਲੀਆਂ ਲਿਆ ਕੇ ਦੇ, ਠੀਕ ਹੈ। ਤੇ ਹੁਣ ਆਪਾਂ ਉਹਦੀ ਖਿੱਚ ਲਈਏ ਫੋਟੋ ਰਿਪੋਰਟ ਦੀ, ਗੋਲੀਆਂ ਆਪਾਂ ਉਹ ਜਿਹੜੀਆਂ ਜਾਂਦੇ ਜਾ ਕੇ ਬਾਜ਼ਾਰੋਂ ਉਹਦੀਆਂ ਗੋਲੀਆਂ ਲਿਆ ਕੇ ਬੇਬੇ ਨੂੰ ਦੇ ਦਿੰਦੇ ਆ, ਠੀਕ ਹੈ। ਤੇ ਬੇਬੇ ਨੂੰ ਗੋਲੀਆਂ ਛੋਲੀਆਂ ਦੇ ਕੇ ਤੇ ਦੇਖਦੇ ਆ ਬਾਹਰ। ਕੱਲ ਦਾ ਇਹ ਕੰਮ ਬੜਾ ਪਰਫੈਕਟ ਹੋ ਗਿਆ, ਇੱਥੋਂ ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਬਾਹਰ ਰੋਸ਼ਨੀ ਹੈ, ਬਾਹਰ ਜਾ ਕੇ ਦਿਖਾਣਾ। ਕੱਲ ਦਾ ਸਾਹਮਣੇ ਪਲਾਟ ਵਾਲਾ ਜਿਹੜਾ ਪੌਦਾ ਸੀ, ਪਤਾ ਨਹੀਂ ਉਹ ਆ ਕੇ ਛਾਂ ਕੇ ਗਏ, ਕੌਣ ਛਾਂ ਕੇ ਗਿਆ, ਵੱਲਾ ਆਲਮ, ਆਪਾਂ ਨੂੰ ਨਹੀਂ ਪਤਾ, ਮੈਂ ਘਰ ਨਹੀਂ ਸੀ ਜਸਟ ਮੈਂ ਛਿੰਗੀਚਾ ਪੌਦਾ ਉਹਨਾਂ ਨੇ ਛਾਂ ਦਿੱਤਾ। ਪੌਦੇ ਛਾਂਗਣ ਵਾਲਾ ਬਿਲਕੁਲ ਬਾਹਰੋਂ ਕਲੀਅਰ ਹੋ ਗਿਆ ਕਿਤੇ, ਠੀਕ ਹੈ। ਅੱਗੇ ਉਹਨੇ ਕਵਰ ਕੀਤਾ ਹੋਇਆ ਸੀ, ਰੋਸ਼ਨੀ ਅੰਦਰ ਜ਼ਿਆਦਾ ਆਉਣ ਲੱਗ ਗਿਆ। ਤੇ ਕਿਉਂਕਿ ਹੁਣ ਅੱਗੇ ਤੇ ਗਰਮੀ ਸੀ, ਚਲੋ ਠੀਕ ਸੀ, ਹੁਣ ਸਰਦੀ ਹੈ। ਤੇ ਹੁਣ ਅੰਦਰ ਨਾ ਮਤਲਬ ਸਿੱਧਾ ਜਦੋਂ ਸੂਰਜ ਨਿਕਲਦਾ ਤੇ ਮੈਂ ਉੱਥੇ ਸੋਣਾ ਤੇ ਸਿੱਧਾ ਬੈੱਡ ਦੇ ਉੱਤੇ ਵੱਜਦਾ ਆ ਕੇ ਸੂਰਜ। ਬਾਬਾ ਜੀ ਐ ਫਰੈਸ਼ ਲੇਕਿਨ ਇਹ ਮੈਂ ਸੁੱਤਾ ਹੀ ਅੱਜ ਬੇਹੋਸ਼ ਹੋ ਕੇ, ਉਹਨਾਂ ਕੋਲ ਉਸ ਟਾਈਮ ਪਤਾ ਨਹੀਂ ਚੱਲਦਾ ਕਿਉਂਕਿ ਲੇਟ ਸੋਣਾ ਹੁੰਦਾ ਤੇ ਸਵੇਰ ਉਸ ਟਾਈਮ ਫਿਰ ਪਤਾ ਕੋਈ ਨਹੀਂ ਲੱਗਦਾ। ਹੁਣ ਪੇ ਚੱਲੀਏ ਪਹਿਲੇ, ਚੱਲ ਕੋਈ ਨਹੀਂ ਆਉਣ ਡਈ, ਅੱਜ 3 ਦਿਨ ਹੋ ਗਏ, ਕੱਲ ਤਾਂ ਮੈਂ ਕਰ ਲਿਆ ਸੀ ਤੇ ਅੱਜ ਸਾਰਾ ਤੂੰ ਹੀ ਕਰਨਾ। ਉਹ ਮੈਂ ਕਰ ਦਿਆਂਗਾ ਆ ਕੇ। ਉਹ ਮੈਨੂੰ ਪਤਾ ਚੱਲਿਆ ਬਾਜੀ ਦੀ ਜਿਹੜੀ ਬੇਟੀ ਹੈ ਨਾ, ਉਹਦੀ ਤਬੀਅਤ ਜ਼ਿਆਦਾ ਖਰਾਬ ਹੈ ਤੇ ਉਹਨੂੰ ਲੈ ਕੇ ਲੋਰ ਗਈ ਹੈ, ਠੀਕ ਹੈ। ਉਹ ਕੀਤਾ ਸੀ ਉਹਨਾਂ ਦੇ ਬੰਦੇ ਨੂੰ ਫੋਨ, ਠੀਕ ਹੈ। ਹਾਂ ਤੇ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੈ ਤੇ ਉਹ ਦੁਆ ਕਰਿਆ ਜਿਹੜੀ ਬਾਜੀ ਸਾਡੀ ਕੰਮ ਕਰਦੀ ਹੈ, ਉਹਨਾਂ ਦੀ ਬੇਟੀ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈ ਤੇ ਉਹ ਉਹਨੂੰ ਲੈ ਕੇ ਲਾਹੌਰ ਗਈ ਹੈ ਵਿਚਾਰੀ ਨੂੰ। ਤੇ ਇਸ ਵਜ੍ਹਾ ਤੋਂ ਹੁਣ ਕੰਮਾਂ ਦੀ ਡਿਊਟੀ ਲੱਗੀ ਹੋਈ ਹੈ ਮੇਰੀ ਕਿ ਕੰਮ ਸ਼ਮ ਜੋ ਵੀ ਹੈ ਨੇ ਮੈਂ ਹੀ ਕਰਨੇ ਨੇ ਸਾਰੇ ਦੇ ਸਾਰੇ। ਤੇ ਹੁਣ ਬਾਬਾ ਜੀ ਪਹਿਲੇ ਜਾਈਏ ਜਾ ਕੇ ਬੂਹੇ ਸ਼ੂਹੇ ਖੋਲੀ, ਬੂਹਾ ਗਿਆ ਖੋਲ, ਇਹ ਚੈੱਕ ਕਰੋ ਬਾਹਰੋਂ ਵੱਢਿਆ ਛੱਡਿਆ ਗਿਆ ਸਾਰੇ ਦਾ ਸਾਰਾ, ਸਫਾਈ ਨਹੀਂ ਹੋਈ ਲੇਕਿਨ ਇਹ ਬੂਟਾ ਵੱਢਿਆ ਗਿਆ ਜਿਹਦੀ ਵਜ੍ਹਾ ਤੋਂ ਕਲੀਅਰ ਵਿਊ ਆਉਂਦਾ। ਹਾਏ 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 ਹਾਏ, ਹਜੇ ਦੇਖੋ 1 ਵਜੇ ਦਾ ਟਾਈਮ ਹੈ ਤੇ ਝੜ ਕਿੱਥੋਂ ਤੱਕ ਪਹੁੰਚ ਗਏ। ਮਤਲਬ ਹੁਣ ਜਲਦੀ ਦਿਨ ਹੋ ਜਾਂਦਾ ਤੇ ਧੁੱਪ ਜਲਦੀ ਖਤਮ ਹੋ ਜਾਂਦੀ ਹੈ। ਹੁਣ ਚਲੀਏ ਦਵਾਈ ਲੈ ਕੇ ਆਈ ਤੇ ਉਸ ਤੋਂ ਬਾਅਦ ਆ ਕੇ ਫਿਰ ਤੁਹਾਨੂੰ ਦੱਸ ਦੇਂਗੇ ਬੇਬੀ ਦੇ ਅੰਦਰ ਕੀ ਹਾਲਤ ਹੁੰਦੀ ਹੈ, ਠੀਕ ਹੈ। ਇਹ ਮਾਈਆਂ ਨਹੀਂ ਟੇਕ ਕੇ ਬਹਿਣ ਵਾਲੀਆਂ, ਵੇਖ ਲਓ ਫੋਨ ਚਾਰਜਿੰਗ ਤੇ ਲਾਉਣਾ ਤੇ ਮੈਂ ਅਜੇ ਕਰ ਰਹੀ ਹਾਂ, ਮੈਨੂੰ ਨਹੀਂ ਦੱਸਿਆ ਹੈ। ਤੇ ਉੱਠ ਕੇ ਫੋਨ ਚਾਰਜਿੰਗ ਤੇ ਲਾਉਣ ਲਈ ਬੇਬੇ ਉਹ ਖਲੋਤੀ ਵੇਖ ਹੈ। ਇਹ ਮਾਈਆਂ ਨੂੰ ਆਰਾਮ ਹੀ ਨਹੀਂ ਹੈ, ਇਹ ਮਾਈਆਂ ਨੂੰ ਇਹਨਾਂ ਨੂੰ ਬੁਖਾਰ 'ਚ ਵੀ ਨਹੀਂ ਆਰਾਮ। ਜਿਵੇਂ ਮੇਰਾ ਦਾਦਾ ਹੁੰਦਾ ਸੀ, ਦਾਦਾ ਕਹਿੰਦਾ ਜਦੋਂ ਬੁਖਾਰ ਚੜ੍ਹਦਾ ਸੀ ਨਾ, ਅਸੀਂ ਬੁਖਾਰ 'ਚ ਕੀ ਕਰੀਦਾ, ਚੁੱਪ ਕਰਕੇ ਕਹਿੰਦਾ ਕਹੀ ਫੜਨੀ ਮਰੱਬੇ ਜਾਣਾ 2 ਕਿੱਲੇ ਖਾ ਲਾਂ ਬੁਖਾਰ ਦੀ। ਕਹਿੰਦਾ ਐਸੀ ਦੀ ਤੈਸੀ ਬੁਖਾਰ ਨਾ ਟੁੱਟੇ। ਕਹਿੰਦਾ ਬੁਖਾਰ ਕਿਹੜਾ ਹੁੰਦਾ ਜਿਹੜਾ ਸਾਨੂੰ ਚਿੰਬੜ ਜਵੇ, ਬੁਖਾਰ ਨਹੀਂ ਕਹਿੰਦਾ ਸਾਨੂੰ ਚਿੰਬੜ ਸਕਦਾ। ਕਹਿੰਦਾ 2 ਕਿੱਲੇ ਜਾ ਖਾ ਲਓ ਬੁਖਾਰ ਐ ਜਾਂਦਾ ਭੱਜਿਆ। ਨਜ਼ਲਾ ਲੱਗ ਜਾਣਾ, ਕਹਿੰਦਾ ਅਸੀਂ ਹਲਵਾ ਪਕਵਾਉਣਾ, ਹਲਵਾ ਪਕਾ ਕੇ ਰੱਜ ਕੇ ਹਲਵਾ ਖਾਣਾ, ਨਜ਼ਲਾ ਲੱਥੇ ਜਾਂਦਾ। ਅਜੀਬ ਹੀ ਸਕੀਮਾਂ ਬਣਾਈਆਂ ਨੇ ਮਤਲਬ ਦੇਸੀ ਬੰਦਿਆਂ ਨੇ। ਹਲਵਾ ਖਵਾਣੇ ਤੁਹਾਨੂੰ, ਤੁਹਾਡਾ ਜਿਹੜਾ ਗਲਾ ਠੀਕ ਹੋਵੇ ਹੈ। ਚਲੋ ਅਬ ਨਿਕਲਦੇ हैं जल्दी यार, मेडिसिन ले के तो फिर निकलते हैं बस। हाँ जी, तो हम लोग मेडिसिन शेडिसिन ले आए, आप आ गए घर। तो हम जाके बेबे ने गोलियां शोलियां खवा के जल्दी करिए फिट। चलो जी, अस्सलाम वालेकुम व रहमतुल्लाहि व बरकातुहू। खेस खूस ला छड़े ने की ਤੁਹਾਡਾ ਬੁਖਾਰ ਲੱਥ ਗਿਆ ਹੁਣ ਹੈ? ਨਹੀਂ ਵੇ ਭਾਈ। ਹਾਂਜੀ ਕੰਨਾਂ 'ਚ ਖਾਰਿਸ਼ ਹੁੰਦੀ ਆ। ਅੱਛਾ, ਸਿਰ 'ਚ ਤੇਲ ਪਾਇਆ, ਫੱਕਾ ਤੇ ਕੰਨਾਂ 'ਚ ਤੇਲ ਕਰ ਲੋ ਘਿਓ ਨੂੰ ਭਾਂਡਾ। ਉੱਤੋਂ ਬੁਖਾਰ ਚੜਿਆ ਤੇ ਉੱਤੋਂ ਸਿਰ ਦੇ ਵਿੱਚ ਠੰਡਾ ਤੇਲ ਹੈ। ਉੱਤੋਂ ਮਾਵਾਂ ਸਾਨੂੰ ਦੱਸਦੀਆਂ ਨੇ, ਮੱਤਾਂ ਦਿੰਦੀਆਂ ਤੇ ਮੈਨੂੰ ਲੱਗਦਾ ਹੁਣ ਔਲਾਦਾਂ ਨੂੰ ਮੱਤਾਂ ਦੇਣੀਆਂ ਪੈਣੀਆਂ ਮਾਵਾਂ ਨੂੰ। ਉਹ ਸਹੀ ਕਹਿੰਦੇ ਨੇ ਕਿ ਜਿਹੜੇ ਵੱਡੇ ਨੇ ਨਾ, ਉਮਰ ਦੇ ਨਾਲ ਨਾਲ ਨਿਆਣਿਆਂ ਦਾ ਦਿਮਾਗ ਹੋ ਜਾਂਦਾ, ਜਿਵੇਂ ਜਿਵੇਂ ਬੁੱਢੇ ਹੁੰਦੇ ਜਾਂਦੇ ਨਾ ਉਵੇਂ ਉਹਨਾਂ ਦਾ ਦਿਮਾਗ ਬੱਚਿਆਂ ਵਾਲਾ ਹੋ ਜਾਂਦਾ। ਭਾਈ ਤੁਸੀਂ ਸਿਆਣੇ ਆ, ਬੁਖਾਰ ਦੀ ਵਜ੍ਹਾ ਨਾਲ ਕੰਨਾਂ 'ਚ ਖਾਰਿਸ਼ ਹੋਣ ਦਈ ਆ। ਅੱਛਾ ਚਲੋ ਕਰ ਲਓ ਖਾਰਿਸ਼, ਮਿੰਟ ਮਾਰੋ ਤੇ ਫਿਰ ਜਿਹੜਾ ਲੰਮੇ ਪੈ ਜਾਓ। ਤੁਹਾਨੂੰ ਜਿਹੜਾ ਨਾ ਉਹ ਦਵਾਈ ਦਵਾ ਨਾਲ ਕਿੰਨਾ ਨਾਲਕਾ ਕਿੱਥੇ ਹੈ ਮੇਰੇ ਕੋਲ ਕੁਛ ਉਹਨਾਂ ਨੇ ਤੇ ਗੋਲੀਆਂ ਭਰਾ ਫਾ ਦੇ ਪਾਣੀ ਅੱਗੇ ਲੈ ਬੈਠੀ ਆ। ਵੇਖਿਆ ਆਵਾਜ਼ ਨਿਕਲੀ ਕਿ ਨਹੀਂ ਐ ਖਰਾਕੇ ਵਾਲੀ। ਉਹ ਤੁਹਾਡੇ ਗਲੇ 'ਚ ਚੂਸਣ ਵਾਸਤੇ ਟਾਫੀਆਂ ਜਿਹਾ ਵੀ ਲੈ ਕੇ ਆਏ, ਗਲੇ 'ਚ ਦੀ ਖਰਾਸ਼ ਖਤਮ ਕਰਨ ਵਾਸਤੇ ਨਾ ਉਹ ਟਾਫੀਆਂ ਜਿਹਾ ਵੀ ਲਿਆਂਦੀਆਂ ਨੇ। ਖੰਘ ਆ ਗਈ ਤੇ ਖੰਘ ਦੇ ਨਾਲ ਤੇਲ 'ਚ ਜਿੱਦਾਂ ਹਲਦੀ ਪਾਈ ਹੁੰਦੀ। ਤੇਲ ਦੇ ਵਿੱਚ ਅਸਲੀ ਤੇਲ ਹੈ, ਆਪਣਾ ਕਿਹੜਾ ਹਲਦੀ ਵਾਲਾ ਹੈ। ਚਲੋ ਮਾਂ ਜੀ ਬਿਸਮਿਲ੍ਲਾ ਪੜ੍ਹ ਕੇ ਖਾ ਲਓ ਹੁਣ। ਆ ਲਓ ਜੀ, 2 ਘੰਟਿਆਂ ਦਾ ਪੂਰਾ ਟਾਈਮ ਦਿੱਤਾ ਡਾਕਟਰ ਨੇ। 2 ਘੰਟੇ ਬਾਅਦ ਕਹਿੰਦਾ ਬੇਬੇ ਤੁਹਾਡੀ ਫਿੱਟ ਨਾ ਹੋਵੇ ਤੇ ਤੁਹਾਡੇ ਬੂਹੇ ਬਾਅਦ ਜਿਹੜੀ ਕਿਆਰੀ ਆ ਨਾ, ਕਹਿੰਦਾ ਕਈ ਜਾਂ ਰੰਬਾ ਫੜਾ ਦੇਣਾ ਤੇ ਬੇਬੇ ਨੇ ਕਹਿਣਾ ਤੇ ਗੋਡੀ ਕਰਨੀ ਸ਼ੁਰੂ ਕਰ ਦੇ। ਬੁਖਾਰ ਕਹਿੰਦਾ ਵੇਖੀ ਇੰਜ ਭੱਜਦਾ। ਇਹ ਜੇ ਡਾਕਟਰਾਂ ਦੀਆਂ ਗੋਲੀਆਂ ਨਾ ਹੀ ਖਾਵੇ ਚੰਗਾ। ਅੱਛਾ ਆ ਲੋ ਆ ਉਹ ਕੀ ਇਹਨੂੰ ਕਹਿੰਦੇ ਨੇ, ਪਤਾ ਨਹੀਂ ਕੀ ਕਹਿੰਦੇ ਨੇ ਇਹਨੂੰ ਹੈ। ਇਹ ਖਾਓ, ਤੇ ਖਾਰਿਸ਼ ਹੋਣ ਡਈ। ਇਹ ਗਲੇ ਵਾਲੀ ਲੈ ਕੇ ਆਂਦੀ, ਇਹ ਗਲੇ ਵਾਲੀ ਲੈ ਕੇ ਆਂਦੀ। ਮੈਂ ਕਿਹਾ ਭਾਵੇਂ ਨਜ਼ਲਾ ਹੀ ਹੋ ਜਾਵੇ ਗਲੇ ਦਾ ਖਰਾਬ। ਇਹ ਆ ਗਲੇ ਵਾਲੀ ਟਾਫੀ ਜੀ ਖਾਓ ਨਾ, ਇਹਦੇ ਨਾਲ ਗਲਾ ਹਟ ਜਾਂਦਾ ਕਹਿੰਦੇ। ਯੈਸੇ ਕੰਮ। ਚਲੋ ਮੈਂ ਹੁਣ ਮੂੰਹ ਧੋ ਲਵਾਂ ਭਾਈ, ਮੇਰੇ ਅੱਖਾਂ 'ਚ ਪੈ ਗਈ ਮਿੱਟੀ। ਬਾਹਰ ਇੰਨੀ ਕਿ ਟ੍ਰੈਫਿਕ ਇਸ ਟਾਈਮ, ਮੈਂ ਐਗਜ਼ੈਕਟਲੀ ਇਸ ਟਾਈਮ ਨਹੀਂ ਬਾਹਰ ਨਿਕਲਦਾ। ਅੱਜ ਨਿਕਲਿਆ ਤੇ ਇਸ ਟਾਈਮ ਸਕੂਲ ਕਾਲਜ ਸਾਰੇ ਬੱਚਿਆਂ ਨੂੰ ਛੁੱਟੀ ਹੋਈ ਤੇ ਨਿਆਣਾ ਹੀ ਨਿਆਣਾ, ਮੈਂ ਕਹਿੰਦਾ ਧੂੜਾਂ ਪੱਟੀਆਂ ਪਈਆਂ ਨੇ ਭਾਇਆ ਨਾ। ਅਖੀਰ ਹੋਈ ਪਈ ਬੜੀ ਦੇਰ ਬਾਅਦ ਇਹਨਾਂ ਨਿਆਣਾ ਇਕੱਠਾ ਹੋ ਗਿਆ ਕਿਉਂਕਿ ਟਾਈਮ ਅੱਗੇ ਪਿੱਛੇ ਹੋ ਜਾਂਦਾ ਮੋਸਟਲੀ। ਤੇ ਉਹ ਜਿਹੜਾ ਨਾ ਯੂਨੀਵਰਸਿਟੀ ਸਾਡੀ ਲੰਘੀ ਸਟੂਡੈਂਟ ਲਾਈਫ ਖਤਮ ਹੋਈ ਨੂੰ ਬੜਾ ਟਾਈਮ ਹੋ ਗਿਆ। ਉਹ ਅੱਜ ਵੇਖੇ ਬਾਬਾ ਜੀ, ਬੱਚੇ ਤੇ ਬੱਚਾ ਚੜਿਆ ਪਿਆ, ਬੰਦੇ ਤੇ ਬੰਦਾ ਚੜਿਆ ਪਿਆ, ਠੀਕ ਹੈ। ਰਸ਼ ਹੋਇਆ ਪਿਆ, ਰੇੜੀ ਤੇ ਰੇੜੀ ਚੜੀ ਪਈ ਹੈ, ਰਕਸ਼ੇ ਤੇ ਰਕਸ਼ਾ ਚੜਿਆ ਪਿਆ, ਹਰ ਸ਼ਹਿਰ ਚੜੀ ਵੀ। ਮੈਂ ਕਹਿੰਦਾ ਜ਼ੋਰੋ ਸ਼ੋਰ ਮਚਿਆ ਪਿਆ ਪਿੰਡ ਦੇ ਵਿੱਚ, ਠੀਕ ਹੈ। ਤਬਾਹੀਆਂ ਮਚੀਆਂ ਪਈਆਂ ਨੇ, ਤਬਾਹੀਆਂ ਅਖੀਰ ਹੋਈ ਪਈ ਹੈ।
ਬਹੁਤ ਸਾਰੇ ਭੈਣ ਭਰਾ ਪੁੱਛਦੇ ਨੇ ਕਿ ਤੁਸੀਂ ਕਿਹੜੇ ਪਿੰਡ ਰਹਿੰਦੇ ਜੋ, ਭੈਣੋ ਮੇਰੀਓ ਭਰਾਓ ਮੇਰਿਓ, ਤੁਹਾਨੂੰ ਬਾਹਰ ਦਾ ਮਾਹੌਲ ਪਿੰਡ ਵਾਲਾ ਲੱਗਦਾ, ਨਹੀਂ ਲੱਗਦਾ ਨਾ, ਠੀਕ ਹੈ। ਪਿੰਡ ਦੇ ਵਿੱਚ ਕਦੀ ਵੀ ਇੰਜ ਬਾਉਂਡਰੀ ਹੋ ਕੇ ਇਸ ਤਰ੍ਹਾਂ ਨਹੀਂ ਬਣਦਾ, ਠੀਕ ਹੈ। ਇਹ ਸ਼ਹਿਰ, ਇਹ ਘਰ ਸ਼ਹਿਰ ਦੇ ਵਿੱਚ, ਠੀਕ ਹੈ। ਪਿੰਡ ਵਾਲਾ ਵੀ ਹੈ, ਪਿੰਡ ਵਾਲਾ ਦੂਸਰਾ ਘਰ ਜਿੱਥੇ ਵੱਡੀ ਮੀ ਕੋ ਜਾਣਾ ਉਹ ਪਿੰਡ ਵਾਲਾ ਘਰ ਹੈ, ਉੱਥੇ ਪਿੰਡ ਵਾਲਾ ਮਾਹੌਲ ਵੇਖਦਾ। ਇਹ ਸ਼ਹਿਰ ਵਾਲਾ ਘਰ ਹੈ, ਠੀਕ ਹੈ। ਇੱਥੇ ਬਾਹਰ ਜਿਹੜਾ ਤੁਹਾਨੂੰ ਟਫ ਟੈਲ ਲੱਗੀ ਹੈ, ਠੀਕ ਹੈ, ਪੌਦੇ ਸ਼ੌਦੇ ਪਾਰਕ ਸਾਰੇ ਕੇ ਪਿੰਡ ਦੇ ਵਿੱਚ ਤੇ ਐਵੇਂ ਨਹੀਂ ਬਣਦਾ। ਮੈਂ ਤੇ ਅੱਜ ਤੱਕ ਕਿਸੇ ਪਿੰਡ 'ਚ ਨਹੀਂ ਐਵੇਂ ਤਾਂ ਦੇਖਿਆ। ਸਾਡੇ ਨਾਨਕੇ ਦਾਦਕੇ ਸਾਰੇ ਪਿੰਡਾਂ 'ਚ ਹੀ, ਅਸੀਂ ਆਪ ਪਿੰਡਾਂ ਵਾਲੇ ਆ। ਸ਼ਹਿਰ 'ਚ ਨੂੰ 8 ਸਾਲ ਹੋਏ ਨੇ, ਬਾ ਬਹੁਤਾ ਕੋਈ ਟਾਈਮ ਕੋਈ ਨਹੀਂ ਹੋਇਆ। ਤੇ ਅਸਲੀ ਬੰਦੇ ਤੁਹਾਨੂੰ ਦੱਸਾਂ ਪਿੰਡਾਂ ਵਾਲੇ ਹੀ ਹੁੰਦੇ ਨੇ। ਸ਼ਹਿਰਾਂ 'ਚ ਐਵੇਂ ਵਾਹ ਕੋਈ ਨਹੀਂ, ਐਵੇਂ ਆ ਕੇ ਨਾ ਯੱਬ ਨੂੰ ਹੀ ਬੰਦਾ ਪੈਂਦਾ ਜੀ। ਸਹੂਲਤਾਂ ਤੇ ਹੈਗੀਆਂ ਨੇ। ਸ਼ਹਿਰਾਂ ਵਾਲੇ ਐਸਾ ਵੈਸਾ ਜੈਸਾ ਕੈਸਾ ਕਰਦੇ ਆ, ਅਸੀਂ ਪਿੰਡਾਂ ਵਾਲੇ ਆ ਹੈਗਾ ਹੋਊਗਾ ਕਰਨ ਵਾਲੇ। ਹਾਂ ਤੇ ਪਿੰਡ ਸ਼ਹਿਰ 'ਚ ਸਹੂਲਤਾਂ ਲੱਭ ਜਾਂਦੀਆਂ, ਲੇਕਿਨ ਮੈਂ ਤੁਹਾਨੂੰ ਅਸਲ ਗੱਲ ਦੱਸਾਂ, ਸ਼ਹਿਰ 'ਚ ਤੁਹਾਨੂੰ ਮਰਦ ਨਹੀਂ ਲੱਭਦੇ, ਬੰਦੇ ਦੇ ਪੁੱਤਰ ਨਹੀਂ ਸ਼ਹਿਰ 'ਚ ਲੱਭਦੇ, ਠੀਕ ਹੈ। ਕੋਈ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲਾ ਨਹੀਂ ਲੱਭਦਾ, ਕੋਈ ਔਖੇ ਵੇਲੇ ਹੱਥ ਫੜਨ ਵਾਲਾ ਨਹੀਂ ਲੱਭਦਾ। ਇਹ ਸਾਰੇ ਪਿੰਡਾਂ 'ਚ ਹੀ ਲੱਭਦੇ ਨੇ, ਸ਼ਹਿਰ 'ਚ ਕੋਈ ਹਾਲ ਨਹੀਂਗਾ। ਤੇ ਜੇ ਕੋਈ ਪਿੰਡ ਵਾਲੇ ਨਾ ਤੇ ਪਿੰਡ 'ਚ ਟਿਕ ਕੇ ਰਹੋ। ਸ਼ਹਿਰ ਦੇ ਵਿੱਚ ਅਗਰ ਤੁਹਾਨੂੰ ਮਤਲਬ ਸ਼ਹਿਰ ਨੇੜੇ ਆ, ਬਹੁਤੀ ਦਿੱਕਤ ਹੁੰਦੀ ਫਿਰ ਤੇ ਸ਼ਹਿਰ ਮੂਵ ਕਰੋ। ਅਗਰ ਸ਼ਹਿਰ ਤੁਹਾਨੂੰ ਨੇੜੇ ਆ ਤੇ ਸ਼ਹਿਰੋਂ ਜਾ ਕੇ ਤੁਸੀਂ ਆਪਦੀ ਜ਼ਰੂਰਤ ਦੀ ਹਰ ਚੀਜ਼ ਲੈ ਸਕਦੇ, ਤੇ ਫਿਰ ਪਿੰਡ ਦੀ ਜ਼ਿੰਦਗੀ ਜਿਹੜੀ ਨਾ ਅਸਲ ਜ਼ਿੰਦਗੀ ਉਹੀ ਐਵੇਂ। ਸ਼ਹਿਰ 'ਚ ਤੇ ਬਸ ਐਵੇਂ ਨਾ ਉਹ ਕਹਿੰਦੇ ਨੇ ਦਿਨ ਹੀ ਪੂਰੇ ਕਰਦੇ ਪਏ, ਅਸੀਂ ਤੇ ਦਿਨ ਕੱਟਣ ਹੀ ਆਏ ਆ, ਹਿਸਾਬ ਉਹੀ ਹੈ। ਲਓ ਜੀ ਹੁਣ ਆਪਾਂ ਕਰ ਲੈਣੇ ਕੱਪੜੇ ਛਪੜੇ ਚੇਂਜ, ਠੀਕ ਹੈ। ਟਰੂਜ਼ਰ ਪਾ ਲਿਆ, ਬਸ ਸ਼ੂਜ਼ ਰਹਿ ਗਏ ਨੇ, ਸ਼ੂਜ਼ ਪਾਉਣੇ ਨੇ। ਸ਼ੂਜ਼ ਪਾ ਕੇ ਤੇ ਹੁਣ ਤਾਂ ਆਪਾਂ ਹੁਣ ਤੁਹਾਡਾ ਭਰਾ ਚੱਲਾ ਭੱਜਣ ਭੁੱਜਣ, ਠੀਕ ਹੈ। ਫੁੱਟਬਾਲ ਖੇਡਦੇ ਆ ਤੇ ਨਿੱਕਰ ਮੈਨੂੰ ਲੱਭਦੀ ਨਹੀਂ ਸੀ ਪਈ, ਦੂਸਰੀਆਂ ਨਿੱਕਰਾਂ ਸੀ ਉਹ ਪਾ ਕੇ ਭੱਜਾ ਭੁੱਜਣ ਨਹੀਂ ਜਾਂਦਾ, ਠੀਕ ਹੈ। ਹੁਣ ਜਾ ਕੇ ਹੁਣ ਤੇ ਨਹੀਂ ਟਾਈਮ ਥੋੜਾ, ਕਿਉਂਕਿ 1 ਘੰਟਾ ਰਹਿ ਗਿਆ, ਉਸ ਬਾਅਦ ਸ਼ਾਮ ਹੋ ਜਾਣੀ। ਸੁਬਾਹ ਨਿਕਲ ਲਵਾਂਗੇ ਨਵੀਂ ਇੱਕ, ਠੀਕ ਹੈ, ਫੁੱਟਬਾਲ ਖੇਡਣ ਲਈ। ਤੇ ਹੁਣ ਬਾਬਾ ਜੀ ਨਿਕਲਦੇ ਆਪਾਂ ਫੁੱਟਬਾਲ ਖੇਡਦੇ ਹਾਂ, ਵੇਖਦੇ ਹਾਂ ਕਿ ਕਿੰਨਾ ਕੁ ਭੱਜਿਆ ਜਾਂਦਾ, ਕਿੰਨਾ ਕੁ ਸਟੈਮਿਨਾ। ਅੱਜ ਤਾਂ ਤੁਹਾਨੂੰ ਮੈਂ ਨਹੀਂ ਵਿਖਾ ਸਕਦਾ, ਕੱਲ੍ਹ ਨੂੰ ਫੋਨ ਨਾਲ ਲੈ ਕੇ ਜਾਵਾਂਗਾ, ਠੀਕ ਹੈ। ਇਹ ਨਾ ਫੋਨ ਪਾ ਕੇ ਜੇ ਵੀ ਭੱਜਿਆ ਨਹੀਂ ਜਾਣਾ ਤੇ ਲੱਗਦੇ ਹਾਂ ਹਿਸਾਬ ਸਟੇਡੀਅਮ 'ਚ ਕਿਤੇ ਕੋਈ ਥਾਂ ਥੂ ਕੋਈ ਜਾਣਨ ਵਾਲਾ, ਕੋਈ ਕੀ ਹਿਸਾਬ ਕਿਤਾਬ ਕੋਈ ਨਿਕਲਦਾ। ਇਹ ਨਾ ਮੈਂ ਫੋਨ ਉੱਥੇ ਕੱਢ ਕੇ ਰੱਖਦਾ, ਬਾਅਦ 'ਚ ਫੋਨ ਹੀ ਗਾਇਬ ਹੋਵੇ। ਹੁਣ ਨਿਕਲਦੇ ਆ ਕੇ ਤੁਹਾਨੂੰ ਨਿਊਜ਼ ਦੇਵਾਂਗੇ। ਰਨਿੰਗ ਸ਼ਨਿੰਗ ਕੀਤੀ ਹੈ ਬੜੀ ਦੇਰ ਬਾਅਦ, ਤੇ ਮੈਂ ਕਹਿੰਦਾ ਸਾਹ ਇੰਝ ਚੜੇ ਮੈਨੂੰ ਜਿਵੇਂ ਕੱਟੇ ਬੱਕਰੇ ਵੱਛੇ ਨਹੀਂ ਘਰਕੇ ਹੁੰਦੇ, ਠੀਕ ਹੈ। ਮਾੜਾ ਜਿਹਾ ਵੱਛੇ ਨੂੰ ਭਜਾਓ ਨਾ ਰੇੜੀ 'ਚ ਜੋੜਿਆ ਹੁੰਦਾ ਤੇ ਘਰਕਦਾ, ਇੰਝ ਮੈਨੂੰ ਸਾਹ ਚੜਿਆ। ਤੇ ਮੈਂ ਕਹਿੰਦਾ ਕਿਤੇ ਬਾਂਕਰਾ ਵਜੇ, ਲੇਕਿਨ ਫਿਰ ਵੀ ਸ਼ੁਕਰ ਅਲਹਮਦੁਲਿਲਾ ਮੈਂ ਬਾਬਾ ਜੀ 8 ਮਿੰਟ ਪੂਰਾ ਰਨਿੰਗ ਕੀਤੀ। ਤੇ ਜਿਹੜਾ ਨਾ ਪਿੰਡਾ ਪੁੰਡਾ ਖੁੱਲ ਗਿਆ, ਤੇ ਪਰਸੋਂ ਨੂੰ ਖਲੀਆਂ ਪੈ ਕੇ ਜਦੋਂ ਟੁੱਟੀਆਂ ਫਰੈਸ਼ ਹੋਇਆ ਨਾ, ਫਿਰ ਆਪਾਂ ਰਨਿੰਗ। ਮਜ਼ੇ ਦੀ ਗੱਲ ਇਹ ਵੇਖੋ, ਚੋਰੀ ਸਾਹਿਬ ਨੂੰ ਥੋੜੀ ਦੇਰ ਪਹਿਲੇ ਬੁਖਾਰ ਚੜਿਆ ਸੀ, ਚੋਰੀ ਸਾਹਿਬ ਨੂੰ ਪੱਖਾ ਪੁੱਖਾ ਚਲਾ ਕੇ ਹਾਈ ਸਾਹਿਬ ਬੁਖਾਰ ਲਾਤੇ ਕਿ ਨਾ ਸਾਰੇ, ਤੇ ਗੋਲੀਆਂ ਨੇ ਅਸਰ ਕਰਨਾ ਨਹੀਂ ਸੀ, ਬੁਖਾਰ ਬੁਖਾਰ ਗਿਆ ਕਿਤੇ ਬੁਖਾਰ ਭਜਾਤਾ ਹਾਈ ਸਾਹਿਬ ਨੇ। ਤੇ ਹਾਈ ਸਾਹਿਬ ਨੇ ਕੋਲਾ ਚੋਲਾਂ ਦਾ ਸਾਫ਼ ਸੂਫ ਕਰਕੇ ਨਾਲ ਗੋਭੀ ਦੀ ਕੋਲੀ ਤੇ ਲੈ ਜੀ। ਹੁਣ ਹਾਈ ਸਾਹਿਬ ਅੱਜ ਬਣਾਉਣ ਲੱਗੇ ਨੇ ਟਮਾਟਰਾਂ ਦਾ ਭਰਥਾ, ਤੇ ਟਮਾਟਰਾਂ ਦੇ ਭਰਥੇ ਦੀ ਰੈਸਪੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ। ਗਾਜਰਾਂ ਹਾਈ ਸਾਹਿਬ ਨੇ ਭੁੰਨ ਕੇ ਨਾ ਟਮਾਟਰਾਂ ਦੇ ਭਰਥੇ 'ਚ ਪਾ ਕੇ ਰਗੜਨੀਆਂ, ਠੀਕ ਹੈ। ਤੇ ਰਾਇਤੇ ਜਿਹੜਾ ਉਹਨਾਂ ਬਣਾਉਣਾ, ਉਹ ਕੀ ਕਹਿੰਦੇ ਨੇ ਉਹਨੂੰ, ਰਾਇਤਾ ਬਣਾ ਕੇ ਤੇ ਉਹਦੇ ਨਾਲ ਖਾਣੀਆਂ ਅੱਜ ਰੋਟੀਆਂ, ਠੀਕ ਹੈ। ਗਾਜਰਾਂ ਅਸੀਂ ਤੰਦੂਰ 'ਚ ਭੁੰਨਣੀਆਂ ਨੇ, ਤੇ ਜਿਹੜੇ ਟਮਾਟਰ ਨੇ ਤਵੀ 'ਚ ਭੁੰਨਣੇ ਨੇ। ਹੁਣ ਮੈਂ ਲੱਭਣ ਜਾ ਰਿਹਾ ਪਹਿਲੇ ਤੇ ਇੱਕ ਪੋਸਟ ਪਾਉਣ ਲੱਗਾ ਮੈਂ ਟਿਕਟੋਕ ਤੇ ਕਿ ਕਿੰਨਾ ਦੀ ਨੇੜੇ ਤੇੜੇ ਸਾਡੇ ਤਵੀ ਹੈ ਤੇ ਤੰਦੂਰ ਆ। ਤੰਦੂਰ ਤੇ ਚਲੋ ਰੋਟੀਆਂ ਉੱਥੇ ਆਪਾਂ ਗਾਜਰਾਂ ਭੁੰਨ ਲਿਆਵਾਂਗੇ, ਲੇਕਿਨ ਹੁਣ ਤਵੀ ਲੱਭਣੀ ਸ਼ਹਿਰ ਥਾੜੀ ਚੌਖੀ ਆ, ਠੀਕ ਹੈ। ਹੁਣ ਇੱਥੇ ਤਵੀ ਲੱਭਣੀ ਆ, ਤੇ ਤਵੀ ਤੋਂ ਫਿਰ ਆਪਾਂ ਜਿਹੜਾ ਟਮਾਟਰ ਭੁੰਨ ਕੇ ਲਿਆਉਣੇ ਨੇ, ਤਵੀ ਦੇ ਵਿੱਚ ਜਿਹੜੀ ਹੋਵੇ ਨਾ ਗੋਹਿਆਂ ਦੀ ਅੱਗ, ਉਹਦੇ 'ਚ ਟਮਾਟਰ ਭੁੰਨਣੇ ਨੇ। ਤੇ ਟਮਾਟਰ ਭੁੰਨ ਕੇ ਲਿਆ ਕੇ ਭਾਈ ਸਾਹਿਬ ਨੂੰ ਦੇਣੇ, ਭਾਈ ਸਾਹਿਬ ਨੇ ਬਣਾਉਣਾ ਪੜਤਾ। ਠੀਕ ਗੱਲ, ਜਿਵੇਂ ਤੂੰ ਕਹਿ ਰਿਹਾ ਉਦਾਂ ਹੀ ਠੀਕ ਆ। ਤੇਰਾ ਕਾਂ ਚਿੱਟਾ, ਮੇਰਾ ਕਾਂ ਚਿੱਟਾ। ਹਾਂ ਲੋ ਜੀ ਹੁਣ ਮੈਂ ਨਹਾ ਧੋ ਲਵਾਂ, ਫਰੈਸ਼ ਹੋ ਲਵਾਂ ਥੋੜਾ ਜਿਹਾ, ਠੀਕ ਹੈ। ਤੇ ਫਿਰ ਆਪਾਂ ਮਿਲਦੇ ਆ, ਕਿਉਂਕਿ ਇਸ ਟਾਈਮ ਮੈਨੂੰ ਨਾ ਪਸੀਨਾ ਹੈ ਤੇ ਮੈਨੂੰ ਘਬਰਾਹਟ ਹੋ ਰਹੀ ਹੈ, ਪਿਆਸ ਬਹੁਤ ਜ਼ਿਆਦਾ ਲੱਗੀ ਸੀ, ਲੇਕਿਨ ਮੈਂ ਅਜੇ ਤੱਕ ਪਾਣੀ ਪੀਤਾ 1.5 ਘੰਟਾ ਹੋ ਗਿਆ। ਤੇ ਜੇ ਮੇਰਾ ਰਨਿੰਗ ਦਾ ਦੂਸਰਾ ਚੱਕਰ ਸੀ ਤੇ ਮੈਨੂੰ ਪਿਆਸ ਲੱਗੇ, ਮੇਰਾ ਦਿਲ ਕਰੇ ਕਿ ਬਸ ਮੇਰੇ ਕੋਲ ਖੂਹ ਹੋਵੇ ਤੇ ਮੈਂ ਸਾਰਾ ਦਾ ਸਾਰਾ ਪੀ ਜਾਵਾਂ, ਠੀਕ ਹੈ। ਸ਼ਰਬਤ ਬਣਿਆ ਹੋਵੇ ਇਮਲੀ ਆਲੂ ਬੁਖਾਰੇ ਵਾਲਾ, ਆਏ ਹਾਏ ਹਾਏ ਕਿਹੜਾ ਮੇਰੇ ਮੂੰਹ 'ਚ ਸਵਾਦ ਆਵੇ। ਮੇਰਾ ਦਿਲ ਕਰੇ ਕਿ ਮੈਂ ਕਿਤੇ ਨਿੰਬੂ ਪਾਣੀ ਪੀਵਾਂ, ਮੈਂ ਕਿਤੇ ਸ਼ਿਕੰਜਵੀਆਂ ਪੀਵਾਂ, ਕਿਤੇ ਮੈਂ ਸਪਰਾਈਟ ਪੀਵਾਂ, ਲੇਕਿਨ ਮੈਂ ਪੀਤਾ ਪਾਣੀ ਦਾ ਕਤਲ ਵੀ ਨਹੀਂ। ਹੁਣ ਘਰੇ ਆਇਆ ਤੇ ਹੁਣ ਪਾਣੀ ਪੀਨੇ ਆ। ਹਾਂਜੀ ਸ਼ੁਕਰ ਅਲਹਮਦੁਲਿਲਾ, ਖਾਣਾ ਸ਼ਾਨਾ ਖਾ ਕੇ ਹੁਣ ਹੋ ਗਿਆ ਫ੍ਰੀ। ਤੇ ਹੁਣ ਆ ਗਈ ਤੁਹਾਡੇ ਭਰਾ ਦੀ ਚਾਹ ਬਣਾਉਣ ਦੀ, ਤੇ ਬੇਬੇ ਇੱਧਰ ਬੈਠੀ ਆ ਤੇ ਦੰਦਾਂ ਦੇ ਵਿੱਚ ਤੀਲੀਆਂ ਮਾਰੀ ਜਾ ਰਹੀ ਹੈ। ਪਤਾ ਨਹੀਂ ਦੰਦਾਂ ਦੇ ਵਿੱਚ ਬੇਬੇ ਦੇ ਕੀ ਬੋਟੀਆਂ ਫਸ ਗਈਆਂ। ਪਕਾਏ ਅਸੀਂ ਆਲੂ ਮਟਰ ਨੇ, ਕਿ ਆਲੂ ਮਟਰ ਪਕਾਏ ਹੋਏ ਨੇ। ਅੱਗੇ ਕੀ ਸੀ, ਕੁੜੀਆਂ ਸਕੂਲ ਦੀਆਂ ਮੁੰਡੇ ਫਿਲਮਾਂ 'ਚ ਆਏ ਹੋਏ ਨੇ। ਆਏ ਕੀ ਬਾਤ ਹੈ, ਕੁੜੀਆਂ ਸਕੂਲ ਦੀਆਂ ਮੁੰਡੇ ਫਿਲਮਾਂ 'ਚ ਆਏ ਹੋਏ ਨੇ। ਤੇ ਲਾਚੀਆਂ ਆਪਣੀਆਂ ਪੈ ਗਈਆਂ ਨੇ, ਤੇ ਲਾਚੀਆਂ ਤੋਂ ਬਾਅਦ ਹੁਣ ਆਪਣੀ ਰਹਿ ਗਈ ਜੀ ਪੱਤੀ, ਤੇ ਰਹਿ ਗਈ 2 ਚਮਚ ਚੀਨੀ, ਠੀਕ ਹੈ। ਜਦੋਂ ਦਾ ਮੈਂ ਆਪਦਾ ਵਜ਼ਨ ਘਟਾਉਣ ਦੇ ਬਾਰੇ ਸੋਚਣ ਲੱਗਿਆ ਨਾ, ਠੀਕ ਹੈ, ਅਦਰਕ ਵੀ ਪਾ ਲਾ, ਅਦਰਕ ਵੀ ਆ ਗਿਆ, ਠੀਕ ਹੈ। ਉਦੋਂ ਦਾ ਬਾਬਾ ਜੀ ਮੈਂ ਮਿੱਠਾ ਵੀ ਬਹੁਤ ਘੱਟ ਕਰ ਗਿਆ, ਕਿਉਂਕਿ ਮਿੱਠਾ ਕਹਿੰਦੇ ਡਾਕਟਰ ਕਿ ਸਭ ਤੋਂ ਪਹਿਲੇ ਪੁੱਤਰ ਜੀ ਰੋਕਣਾ। ਮੈਂ ਕਿਹਾ ਠੀਕ ਹੈ ਸਰ, ਹੁਣ ਇੰਨਾ ਮਿੱਠਾ ਜ਼ਿਆਦਾ ਤਾਂ ਮੈਂ ਰੋਕ ਨਹੀਂ ਸਕਦਾ, ਲੇਕਿਨ ਫਿਰ ਵੀ ਜਿੰਨਾ ਕੁ ਮਿੱਠਾ ਰੋਕਿਆ ਗਿਆ ਉਹਨਾਂ ਪਰ ਰੋਕਿਆ ਮੈਂ। ਮਿੱਠਾ ਪਾ ਲਾਂ ਇੱਕ ਵਾਰੀ। ਲੋ ਜੀ ਹਰ ਸ਼ੈ ਪੈ ਗਈ ਆਪਣੀ ਚਾਹ ਦੇ ਵਿੱਚ, ਤੇ ਚਾਹ ਹੁਣ ਆਪਣੀ ਆ ਗਈ ਮਾਸ਼ਾਅੱਲਾ ਬਾਲਿਆਂ ਦੇ ਉੱਤੇ। ਬੇਬੇ ਕੁਝ ਫਰਮਾ ਰਹੇ ਸੀ। ਹਾਂਜੀ ਹੁਣ ਦੱਸੋ ਸਰ ਜੀ ਕੀ। ਮੈਂ ਕਿਹਾ ਮੈਂ ਤਾਂ ਕੱਲ ਦੀ ਰੋਟੀ ਨਹੀਂ ਖਾਧੀ, ਮੈਂ ਭੋਰਾ ਨਹੀਂ ਪਤਲੀ ਹੋਈ। ਇੱਕ ਦਿਨ 'ਚ ਬੰਦਾ ਪਤਲਾ ਹੋਣ ਲੱਗੇ ਤੇ ਫਿਰ ਤੇ ਮੈਂ ਕਹਿੰਦਾ ਸਾਰੀ ਦੁਨੀਆ ਇੱਕ ਦਿਨ ਛੱਡ ਦੇਵੇ, 10 ਦਿਨ ਖਾ ਲਵੇ, ਇੱਕ ਦਿਨ 'ਚ ਪਤਲਾ ਹੋ ਜਾਵੇ, 10 ਦਿਨਾਂ 'ਚ 10 ਦਿਨ ਰੱਜ ਕੇ ਖਾਵੇ।
ਕੀ ਬਾਤ ਕੀ ਬਾਤ। ਇੱਕ ਦਿਹਾੜੀ ਚ ਫਾਕਾ ਹੀ ਨਹੀਂ ਪਿਆ ਤੇਰੇ ਖਿਆਲ। ਸਦਕੇ ਤੁਹਾਡੀ ਡਾਈਟਿੰਗ ਤੋਂ ਹੈ, ਸਦਕੇ ਤੁਹਾਡੀ ਇਹੋ ਜਿਹੀ ਡਾਈਟਿੰਗ ਤੋਂ ਪਿੱਛੇ ਮੇਰੀ ਚਾਹ ਹੀ ਨਾ ਕਿਤੇ ਨਿਕਲ ਜਾਵੇ। ਮੈਂ ਰੋਟੀ ਨਹੀਂ ਖਾਦੀ, ਮੈਂ ਕੱਲ ਵੀ ਚੌਲ ਖਾਦੇ, ਅੱਜ ਵੀ ਚੌਲ ਖਾਦੇ। ਆ ਤੇ ਬਸ ਰੋਟੀ ਨਹੀਂ ਖਾਦੀ, ਮੈਂ ਚੌਲ ਖਾਦੇ। ਵਾਹ ਵਾਹ, ਪਤਲੇ ਹੋਣ ਦੀ ਬਜਾਏ ਤੁਸੀਂ ਵਿਜ਼ਨ ਕਰੋ, ਉਦੋਂ ਤੁਹਾਡਾ ਪੂਰਾ ਪਾਈਆ ਸ਼ਤਾਂਕੀ ਵਧਿਆ ਹੀ ਹੋਣਾ। ਖਾਦੇ ਸੀ ਆ ਤੇ ਫੋਕੇ ਚੌਲਾਂ 'ਚ ਜਿਹੜੀ ਚਾਹ ਪਾਈ ਸੀ, ਦੁੱਧ ਮਲਾਈਆਂ ਕਾੜ ਕੇ ਬਿਨਾ ਪਾਣੀ ਵਾਲੀ, ਉਹ ਸੀ ਕਿਹੜਾ ਹੁਣ ਦੁੱਧ ਪਾਇਆ ਸੀ। ਹਾਂ ਤੇ ਉਹ ਚਾਹ ਦੇ ਵਿੱਚ ਇੱਕ ਕਤਰਾ ਵੀ ਪਾਣੀ ਦਾ ਨਹੀਂ ਸੀ ਗਿਆ। ਤੇ ਮੈਂ ਹੁਣ ਕੀ ਕਿਹਾ, ਮੈਂ ਕਿਹਾ ਮੈਂ ਅੱਧਾ ਕੱਪ ਪਾਣੀ ਦਾ ਪਾਉਣਾ ਹੀ ਪਾਉਣਾ, ਮੈਨੂੰ ਚਾਹ ਦਾ ਸਵਾਦ ਨਹੀਂ ਆਇਆ। ਪਾਣੀ ਤੋਂ ਬਗੈਰ ਦੁੱਧ ਪੱਤੀ ਜਿਹੜੀ ਨਿਰੀ ਹੁੰਦੀ ਉਹ ਤੇ ਐਵੇਂ ਮੈਨੂੰ ਅਜੀਬ ਜਿਹੀ ਲੱਗਦੀ। ਪਹਿਲੇ ਬੜੀ ਪੀਤੀ, ਉਹੀ ਪੀਵੀ ਸੀ। ਲੇਕਿਨ ਇਹ ਆ ਕਿ ਜਦੋਂ ਮੈਂ ਹੋਸਟਲ ਰਹਿਣਾ ਸ਼ੁਰੂ ਕੀਤਾ ਨਾ 2021 ਚ, ਉਦੋਂ ਫਿਰ ਐਸੀ ਹੋਸਟਲਾਂ ਵਾਲੀ ਚਾਹ ਦੀ, ਬਾਹਰ ਦੀ ਚਾਹ ਦੀ ਆਦਤ ਪਈ। ਹੁਣ ਡਾਇਰੈਕਟਲੀ ਦੁੱਧ ਵਾਲੀ ਚਾਹ ਨਹੀਂ ਪੀਤੀ ਨਹੀਂ ਜਾਂਦੀ, ਮਜ਼ਾ ਨਹੀਂ। ਮੇਰਾ ਦਿਲ ਨਹੀਂ, ਬੁਖਾਰ ਦੀ ਵਜ੍ਹਾ ਨਾਲ ਨਾ ਰੋਟੀ ਨੂੰ ਜੀ ਨਹੀਂ ਹੈ ਬਿਲਕੁਲ ਵੀ, ਤੇ ਗਲਾ ਵੀ ਇੱਥੋਂ ਦਰਦ ਕਰਦਾ। ਤੁਹਾਨੂੰ ਇੰਨੀਆਂ ਮੈਂ ਮੱਛੀਆਂ ਖਵਾ ਦਿੱਤੀਆਂ, ਹਜੇ ਤੱਕ ਤੁਹਾਡਾ ਗਲਾ ਦਰਦ ਕਰਦਾ ਪਿਆ? ਨਹੀਂ, ਉਹ ਹਜੇ ਵੀ ਨਾ ਅੱਜ ਤੇ ਇਦਾਂ ਖਰਾਜ ਜੀ ਹੋਣ ਡਈ। ਆ ਹੁਣ ਮੈਂ ਤੁਹਾਡੇ ਲਈ ਚਾਹ ਪਕਾਉਣ ਡਿਆ ਨਾ, ਅਦਰਕ ਪਾਣਾ ਵਿੱਚ ਭੋਰਾ, ਠੀਕ ਹੈ, ਅਦਰਕ ਵਾਲੀ ਤੁਹਾਨੂੰ ਚਾਹ ਪਿਆਣੀ। ਉਹ ਗਲੀਸ ਜੀ ਮੈਨੂੰ ਦੇਵੇਂ ਨਾ, ਮੈਂ ਉਹ ਗਲੇ ਚ ਲਾ ਲਵਾਂ। ਉਹ ਗਰੀਸ, ਗਲੀਸ ਉਹ ਗਲੀਸ, ਉਹ ਜਿਹੜੀ ਗੱਡਿਆਂ ਦੇ ਬੈਰਗਾਂ ਨੂੰ ਨਹੀਂ ਲਾਈਦੀ, ਆਲੂ ਵਾਲੀ ਗਰੀਸ, ਆਲੂ ਵਾਲੀ ਗਰੀਸ ਉਹ ਜਿਹੜੀ ਲਾਉਂਦੇ। ਆ ਮੇਰਾ ਮੁੰਡਾ ਵੀ ਨਾ ਕਮਲਾ ਹੀ ਆ, ਉਹ ਗ੍ਰੈਸਲੀਨ ਹੁੰਦੀ ਆ ਗਲੇ ਚ ਲਾਉਣ। ਤੇ ਤੁਸੀਂ ਇੰਜ ਕਹੋ ਨਾ ਗ੍ਰੈਸਲੀਨ, ਤੁਸੀਂ ਗਲੀਸ ਆਖੀ, ਮੈਂ ਤੇ ਗਰੀਸ ਉਹੀ ਚੇਤੇ ਆ ਨਿੱਕੇ ਹੁੰਦੇ ਜਦੋਂ ਕਈ ਵਾਰੀ ਸ਼ਾਮ ਹੋਣੀ ਤੇ ਅੱਬੂ ਨੇ ਕਹਿਣਾ ਜੀ ਗੱਡੇ ਦਾ ਜਿਹੜਾ ਟਾਇਰ ਖੋਲੋ, ਇਹਨੂੰ ਗਰੀਸ ਲਾਉਣੀ। ਇਹ ਹੁਣ ਨਾ ਬੈਰਿੰਗ ਜਿਹੜੇ ਨੇ ਟਕ ਕਰਦੇ ਨੇ, ਹੈ ਖੋਤੀਆਂ ਰੇੜੀਆਂ ਵਾਲੇ ਦੇਸੀ ਬੰਦੇ। ਖੋਤੀ ਰੇੜੀ ਅੱਜ ਤੱਕ ਨਹੀਂ ਰੱਖੀ ਅਸੀਂ ਢੱਗਾ ਰੱਖੀਦਾ ਹੁੰਦਾ ਸੀ, ਢੱਗਾ ਰੱਖੀਦਾ ਜੀ। ਉਹ ਬੰਦੇ ਦੇ ਗਲੇ ਦੀ ਗਰੀਸ ਆ। ਅੱਛਾ, ਬੰਦੇ ਦੇ ਗਲੇ ਦੀ ਗਰੀਸ ਆ, ਠੀਕ ਹੈ ਸਰ, ਦੇ ਦਿੰਦੇ ਆ ਤੁਹਾਨੂੰ। ਹੋਰ ਕੀ, ਲੋ ਜੀ ਬੇਬੇ ਦੇ ਵਾਸਤੇ ਦੁਆਵਾਂ ਕਰਨੇ ਕਿ ਬੇਬੇ ਛੇਤੀ ਸਿਹਤਮੰਦ ਹੋ ਜਾਏ। ਸਿਹਤਮੰਦ ਤੇ ਮਾਸ਼ਾਅੱਲਾ ਲੱਗੇ ਆ, ਥੋੜੀ ਜਿਹੀ ਸਿਹਤਮੰਦ ਹੋਰ ਹੋ ਜਾਵੇ ਕਿ ਤੁਰਨ ਫਿਰਨ ਲੱਗ ਜਾਏ, ਬਸ ਇੰਨਾ ਠੀਕ ਹੈ। ਇੱਥੇ ਆਪਾਂ ਕਰਦੇ ਅੱਜ ਦਾ ਵਲੌਗ ਐਂਡ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ। ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ, ਚੈਨਲ ਕਰਨਾ ਸਬਸਕ੍ਰਾਈਬ, ਤੇ ਇਨਸ਼ਾਅੱਲਾ ਮਿਲਦੇ ਸੁਬਹ ਇੱਕ ਨਵੇਂ ਵਲੌਗ ਦੇ ਵਿੱਚ। ਅੱਲਾ ਹਾਫਿਜ਼, ਬਾਏ ਬਾਏ। ਚਾਹ ਆਪਣੀ ਭਾਗੀ ਆਜੋ ਪੀਣੀ ਤੇ।